ਖਾਸ ਤੌਰ ਤੇ ਖਵਾਤੀਨ ਵਾਸਤੇ। ਪੀਰੀਅਡਸ ਦਾ ਬਹੁਤ ਇਸ਼ੂ ਹੈ, ਪੀਕੋਸ ਦਾ ਬਹੁਤ ਜ਼ਿਆਦਾ ਇਸ਼ੂ ਹੈ, ਪੀਰੀਅਡਸ ਪੇਨ, ਡਿਲੇ ਹੋਣਾ, ਕੁਆਲਿਟੀ ਕੁਆਂਟਿਟੀ ਸਹੀ ਨਹੀਂ ਹੈ, ਜਿਹਦੀ ਵਜ੍ਹਾ ਤੁਹਾਨੂੰ ਪਤਾ ਹੈ ਸ਼ਾਦੀ ਤੋਂ ਬਾਅਦ ਬਹੁਤ ਜ਼ਿਆਦਾ ਮਸਾਇਲ ਹੁੰਦੇ। ਯੰਗ ਬੱਚੀਆਂ ਨੂੰ ਪੀਕੋਸ ਦਾ ਇੰਨਾ ਪ੍ਰੋਬਲਮ ਹੈ, weight gain ਹੋ ਜਾਂਦਾ ਹੈ, ਇਹ ਵਾਲਾ ਜਿਹੜਾ ਹਿੱਸਾ ਹੈ ਪੇਟ ਦਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਤੇ ਹੁਣ ਕੋਈ ਬਹੁਤ ਹੀ ਅੱਛਾ ਟੋਟਕਾ ਸਾਡੀ ਭੈਣਾਂ ਵਾਸਤੇ, ਬਹੁਤ ਅੱਛਾ ਟੋਟਕਾ ਹੈ। ਸਭ ਤੋਂ ਪਹਿਲਾਂ ਇਹ ਹੈ ਕਿ ਫਾਸਟ ਫੂਡ ਛੱਡ ਦਿਓ। ਇਹ ਹੱਥ ਜੋੜ ਕੇ ਜਿਹਨੂੰ ਆਂਦੇ ਨੇ ਰਿਕਵੈਸਟ ਹੈ ਕਿ ਫਾਸਟ ਫੂਡ ਛੱਡ ਦਿਓ ਜੇ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਤਾਂ। ਸਿੱਧੀ ਗੱਲ ਹੈ, ਇੱਕ ਟੋਟਕਾ ਖਾਲੀ ਕੰਮ ਨਹੀਂ ਕਰੇਗਾ। ਇਹ ਨਹੀਂ ਕਿ ਤੁਸੀਂ ਲਾਈਫ ਸਟਾਈਲ ਵੀ ਨਾਲ ਚੇਂਜ ਕਰਨਾ ਪਏਗਾ। ਲਾਈਫ ਸਟਾਈਲ ਤੁਸੀਂ ਚੇਂਜ ਕਰਨਾ ਪਏਗਾ। ਦੇਖੋ, ਮੈਂ ਆਪਣਾ ਜ਼ੋਰ ਲਾ ਰਹੀ ਹਾਂ ਕਿ ਸਾਰੇ ਬੈਕ ਟੂ ਨੇਚਰ, ਮੇਰਾ ਸਲੋਗਨ ਹੈ ਬੈਕ ਟੂ ਨੇਚਰ। ਮੈਂ ਇੱਕ ਸਲੋਗਨ ਲੈ ਕੇ ਨਿਕਲੀ ਹਾਂ ਕਿ ਬੈਕ ਟੂ ਨੇਚਰ, ਸਾਰੇ ਨਾ ਨੇਚਰ ਦੇ ਕਰੀਬ ਹੋ ਜਾਓ। ਤੇ ਇਹ ਨਹੀਂ ਹੈ ਕਿ ਤੁਸੀਂ ਟੋਟਕੇ ਇਸਤੇਮਾਲ ਕਰਦੇ ਰਹੋ ਤੇ ਆਪਣੇ ਵੀ ਕੰਮ ਰੱਖੋ ਨਾਲ, ਫਿਰ ਟੋਟਕੇ ਅਸਰ ਨਹੀਂ ਕਰਦੇ। ਠੀਕ ਹੈ ਨਾ, ਉਹ ਹੈ ਕਿ ਕੰਟਰੋਲ ਕਰ ਲੈਣਗੇ। ਸਾਈਡ ਇਫੈਕਟ ਤੋਂ ਹੋ ਸਕਦਾ ਕੋਈ 10-5% ਬਚਾ ਲੈਣ, ਪਰ ਇਹ ਹੈ ਕਿ ਤੁਸੀਂ ਲਾਈਫ ਸਟਾਈਲ ਆਪਣਾ ਚੇਂਜ ਕਰੋ। ਬਿਲਕੁਲ, ਲਾਈਫ ਸਟਾਈਲ ਜੇ ਤੱਕ ਤੁਸੀਂ ਨਾ ਚੇਂਜ ਕੀਤਾ, ਸੁਬਾਹ ਜਲਦੀ ਉੱਠੋ, ਰਾਤ ਨੂੰ ਜਲਦੀ ਸੋ, ਘੱਟੋ ਘੱਟ ਥੋੜੀ ਬਹੁਤ ਵਾਕ ਐਕਸਰਸਾਈਜ਼ ਕਰੋ, ਟਾਈਮ ਨਾਲ ਕੰਮ ਤੇ ਜਾਓ, ਹੈਲਦੀ ਖਾਓ, ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰੋ, ਹੈਲਦੀ ਖਾਓ, ਪੀਓ ਤੇ ਹੈਲਦੀ ਜੀਓ। ਫਿਰ ਕਿਤੇ ਤੁਸੀਂ ਫਿਰ ਸੋਹਣੇ ਹੋਵੋਗੇ, ਫਿਰ ਸੋਹਣੇ ਹੋਵੋਗੇ ਇਨਸ਼ਾਅੱਲਾ। ਪਰ ਇਹ ਹੈ ਕਿ ਚਲੇ ਫਿਰ ਵੀ ਮੈਂ ਦੱਸਣੀ ਆ, ਬਹੁਤ ਸੌਖਾ ਟੋਟਕਾ ਹੈ ਜੀ। ਜਿਨ੍ਹਾਂ ਨੂੰ ਰੁਕਾਵਟ ਹੈ, ਸਵੈਲਿੰਗ ਹੈ, ਦਰਦ ਬਹੁਤ ਹੁੰਦਾ ਹੈ, ਤਿੰਨਾਂ ਦਾ ਇੱਕ ਹੀ, ਜਾਂ ਡਿਲੇ ਹੋ ਜਾਂਦੇ ਨੇ, ਮੂਡ ਸਵਿੰਗਸ ਫਿਰ ਹੁੰਦੇ, ਮੂਡ ਸਵਿੰਗਸ ਤੇ ਫਿਰ ਜ਼ਾਹਿਰ ਗੱਲ ਹੋਣੇ ਨੇ, ਲੜਾਈਆਂ ਝਗੜੇ ਹੁੰਦੇ ਨੇ ਨਾ। ਇੱਕ ਥੋੜਾ ਜ਼ਿਹਨ ਵੀ ਬਣਾ ਲਿਆ ਕਿ ਇਹ ਮਸਲਾ ਹੈ ਤੇ ਲੜਾਈਆਂ ਮੂਡ ਸਵਿੰਗਸ ਹੋਣੇ ਹੀ ਹੋਣੇ ਨੇ ਨਾ। ਇਹ ਸੁਣ ਕੇ ਵੀ ਮੈਂ ਕਹਿੰਦੀ ਆ ਇਸ ਤਰ੍ਹਾਂ ਦੀ ਗੱਲਾਂ ਨਾ ਦੱਸਣੀ ਵੀ ਨਹੀਂ ਚਾਹੀਦੀ। ਕੁਝ ਲੋਕਾਂ ਦੇ ਨਾ ਮੂਡ ਬਣ ਹੀ ਜਾਂਦੇ ਨੇ ਕਿ ਸ਼ਾਇਦ ਮੈਂ ਤੇ ਹਾਂ ਬਸ ਮੂਡ ਸਵਿੰਗਸ, ਠੀਕ ਹੈ ਨਾ। ਤੁਸੀਂ ਨਾ ਇਹ ਕਰਨਾ ਹੈ, ਜਦੋਂ ਵੀ ਰੁਕਾਵਟ ਹੈ ਸਭ ਤੋਂ ਪਹਿਲੇ ਮਸਲੇ ਦਾ ਹੱਲ ਕਰੀਏ। ਠੀਕ ਹੈ ਨਾ, ਰੁਕਾਵਟ ਹੈ, ਲੈਟਸ ਸੇ 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ, ਜਿਸ ਦਿਨ ਵੀ ਤੁਹਾਡੇ ਪੀਰੀਅਡ ਸਟਾਰਟ ਹੋਏ ਨੇ, ਜਿਸ ਦਿਨ ਵੀ, ਇਹ ਭਾਵੇਂ ਮੈਰਿਡ ਨੇ ਭਾਵੇਂ ਅਨਮੈਰਿਡ ਬੱਚੀਆਂ ਨੇ, ਮੈਂ ਸਾਰਿਆਂ ਵਾਸਤੇ ਦੱਸ ਰਹੀ ਹਾਂ। ਠੀਕ ਹੈ, ਤੇ ਤੁਸੀਂ ਨਾ ਇੱਕ ਕਹਿਵਾ ਇਸਤੇਮਾਲ ਕਰਨਾ ਹੈ। ਠੀਕ ਹੈ, ਗੁੜ ਹੋਵੇ ਪੁਰਾਣਾ, ਠੀਕ ਹੈ, ਤੇ ਨਾਲੇ ਸੌਂਫ, 2 ਚੀਜ਼ਾਂ ਬਸ। ਇਸ ਤੋਂ ਹੋਰ ਕੋਈ ਚੀਜ਼ ਹੈ ਹੀ ਕੋਈ ਨਹੀਂ। ਸਵੇਰੇ ਉੱਠਦੇ ਪਹਿਲਾ ਜਿਹੜਾ ਤੁਸੀਂ ਪਾਣੀ ਪੀਣਾ, ਕਹਿਵਾ ਪੀਣਾ ਗਰਮ, ਠੀਕ ਹੈ ਨਾ। ਪੁਰਾਣਾ ਗੁੜ ਦੁੱਧ ਵਿੱਚ ਉਬਾਲ ਕੇ ਥੋੜੀ ਜਿਹੀ ਨਾ ਅੱਧੀ ਚਮਚ ਘਿਓ ਪਾ ਲਓ, ਦੇਸੀ ਘਿਓ ਥੋੜਾ ਜਿਹਾ, ਮਤਲਬ ਅੱਧੀ ਚਮਚ ਤੋਂ ਵੀ ਘੱਟ, ਠੀਕ ਹੈ ਨਾ। ਮਿੱਠਾ ਥੋੜਾ ਤੇਜ਼ ਲੈਣਾ ਹੈ, ਠੀਕ ਹੈ। ਹਾਂ, ਇਸ ਤਰ੍ਹਾਂ ਕਹਿਵਾ ਬਣ ਗਿਆ। ਸੌਂਫ ਉਬਾਲ ਕੇ ਉਹਨੂੰ ਛਾਣ ਕੇ ਤੇ ਗਰਮ ਪੀਓ। ਠੀਕ ਹੈ, ਇੱਕ ਤੋਂ ਜਿਹੜੀ ਸਵੈਲਿੰਗ ਹੈ, ਅੰਦਰ ਸੂਜਨ ਹੈ, ਉਹ ਖਤਮ ਹੋ ਗਈ, ਰੁਕਾਵਟ ਦੂਰ ਹੋ ਜਾਣਗੀ ਇਨਸ਼ਾਅੱਲਾ। 3 ਦਿਨ ਲਗਾਤਾਰ, ਇਹ ਮੈਂ ਬਹੁਤ ਲੋਕਾਂ ਨੂੰ ਦੱਸਿਆ ਹੈ, ਅਲਹਮਦੁਲਿਲਾ, ਬਹੁਤ ਹੀ ਸੌਖਾ, ਬਹੁਤ ਹੀ ਆਸਾਨ, ਬਹੁਤ ਅਫਾਕਾ ਹੋਇਆ। ਉਸ ਤੋਂ ਬਾਅਦ ਆਂਦੀ ਹੈ ਜਦੋਂ ਹੋ ਜਾਂਦੇ ਨੇ ਤੁਹਾਡੇ ਪੀਰੀਅਡ ਤੇ ਫਿਰ ਦਰਦ ਹੁੰਦੀ ਹੈ। ਦਰਦ ਵਾਸਤੇ ਇਹ ਕਰਨਾ ਹੈ ਕਿ ਇਸੇ ਕਹਿਵੇ ਵਿੱਚ ਨਾ ਤੁਸੀਂ 2 ਚੁਟਕੀ, ਇੱਕ ਨਹੀਂ 2 ਚੁਟਕੀ ਹਲਦੀ ਪਾ ਲਓ। ਠੀਕ ਹੈ ਨਾ, ਉਹ ਹੀਲ ਕਰਦੀ ਹੈ, ਸਵੈਲਿੰਗ ਕਮ ਕਰਦੀ ਹੈ, ਸੂਜਨ ਕਮ ਕਰਦੀ ਹੈ। ਤੇ ਦੂਜੀ ਬਹੁਤ ਸੌਖਾ ਹੱਲ ਹੈ ਟਕੋਰ। ਠੀਕ ਹੋ ਗਿਆ, ਗਰਮ ਪਾਣੀ ਦੀ ਬੋਤਲ, ਗਰਮ ਪਾਣੀ ਦੀ ਬੋਤਲ ਵਿੱਚ ਪਾਣੀ ਜ਼ਰੂਰ, ਨਮਕ ਜ਼ਰੂਰ ਪਾਣਾ ਹੈ। ਗਰਮ ਪਾਣੀ ਦੀ ਬੋਤਲ 'ਚ ਪਾਣੀ ਪਾਣਾ, ਹੋਰ ਅਸੀਂ ਕੀ ਪਾਣਾ? ਗਰਮ ਪਾਣੀ ਦੀ ਬੋਤਲ, ਗਰਮ ਪਾਣੀ ਵਿੱਚ ਨਮਕ ਜ਼ਰੂਰ ਪਾਣਾ ਹੈ, ਬਸ ਉਹਦੇ ਨਾਲ ਟਕੋਰ ਕਰੋ ਇਨਸ਼ਾਅੱਲਾ। ਸੌਖਾ ਜਿਹਾ ਹੱਲ ਹੈ ਔਰ ਕਦੀਮੀ, ਪੁਰਾਣਾ, ਸਦੀਆਂ ਪੁਰਾਣਾ ਟੋਟਕਾ ਹੈ। ਹੁਣ ਇੱਕ ਹੋਰ PCOS, ਦੇਖੇ ਨਾ, PCOS ਹੈ, PCOD ਹੈ, ਠੀਕ ਹੈ। ਇਹ ਸੀਡ ਸਾਈਕਲਿੰਗ ਜਿਹੜੀ ਹੈ ਨਾ ਅੱਜ ਕੱਲ੍ਹ, ਮੇਰੀ ਆਈ ਸੀ ਸੀਡ ਸਾਈਕਲਿੰਗ ਹੈ ਕੀ ਹੈ? ਸੀਡ ਸਾਈਕਲਿੰਗ ਇਹ ਹੈ ਜਿਸ ਤੋਂ ਅਸੀਂ ਦੂਰ ਹੋ ਗਏ ਹਾਂ। ਪਹਿਲੇ ਹੁੰਦੇ ਸੀ ਕਿ ਆਪਣਾ ਸੂਰਜਮੁਖੀ ਦੇ ਬੀਜ ਵੀ ਖਾਏ ਜਾਂਦੇ ਸੀ, ਬਦਾਮ ਵੀ, ਅਖਰੋਟ ਵੀ, ਸਾਰੀ ਚੀਜ਼ਾਂ ਸਾਡੀ ਲਾਈਫ ਵਿੱਚ ਹੁਣ ਸਿਰਫ ਫੈਸ਼ਨ ਵਿੱਚ ਆ ਗਈਆਂ। ਠੀਕ ਹੈ ਨਾ, ਸੀਡ ਸਾਈਕਲਿੰਗ ਬਹੁਤ ਜ਼ਰੂਰੀ ਹੈ। ਠੀਕ ਹੈ ਨਾ, PCOD ਲਈ ਵੀ, PCOS ਲਈ ਵੀ, ਹਰ ਜਿਹੜਾ ਵੀ ਕੋਈ ਮਰਜ਼ ਹੈ, ਠੀਕ ਹੈ। ਸਵੈਲਿੰਗ ਕਮ ਕਰਨੀ ਹੈ, ਚਰਬੀ ਕਮ ਕਰਨੀ, ਚਰਬੀ ਦੀਆਂ ਥੈਲੀਆਂ ਬਣ ਜਾਂਦੀਆਂ ਨੇ, ਇਹਨਾਂ ਦਾ ਇਲਾਜ ਬਹੁਤ ਸੌਖਾ ਹੈ, ਕੋਈ ਇੰਨਾ ਔਖਾ ਨਹੀਂ ਹੈ। ਐਕਸਰਸਾਈਜ਼ ਮਸਟ ਹੈ, ਮੈਂ ਫਿਰ ਦੱਸ ਰਹੀ ਹਾਂ। ਗਰਮ ਪਾਣੀ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ। ਗਰਮ ਪਾਣੀ ਦਾ ਇਸਤੇਮਾਲ ਤੁਸੀਂ ਸਵੇਰੇ ਉੱਠਦੇ ਹੀ ਨੀਮ ਗਰਮ ਪਾਣੀ ਪੀਓ, ਠੀਕ ਹੈ। ਨੀਮ ਗਰਮ ਪਾਣੀ ਨਾਲ ਜੇ ਤੁਸੀਂ ਸਿਰਫ 1-2 ਚੁਟਕੀ ਹਲਦੀ ਲੈਣਾ ਸ਼ੁਰੂ ਕਰ ਦੋਗੇ ਨਾ, ਇਨਸ਼ਾਅੱਲਾ ਤੁਹਾਡੇ PCOS ਦੇ ਵੀ, PCOD ਦੇ ਵੀ, ਦੋਵੇਂ ਮਸਾਇਲ ਹੱਲ ਹੋ ਜਾਣਗੇ। ਠੀਕ ਹੈ, ਸੀਡ ਸਾਈਕਲਿੰਗ ਤੁਹਾਡੀ ਆਪਣੀ ਚੁਆਇਸ ਹੈ। ਸਿਰਫ 2 ਸੀਡ ਮੈਂ ਆਨੀ ਆ ਕਿ ਉਹ ਜ਼ਰੂਰ ਹੋਣੇ ਚਾਹੀਦੇ। ਸਿਰਫ ਇੱਕ ਹੈ ਅਲਸੀ ਤੇ ਦੂਜੇ ਤਿਲ ਸਫੇਦ ਹੋਵੇ ਜਾਂ ਕਾਲੇ ਹੋਵੇ, ਕੋਈ ਵੀ ਆਪਣੀ ਮਰਜ਼ੀ ਨਾਲ 2 ਚੀਜ਼ਾਂ ਹੋਰ ਐਡ ਕਰੋ, ਬਦਾਮ ਕਰ ਲਓ, ਅਖਰੋਟ ਕਰ ਲਓ, ਜਾਂ ਤੁਸੀਂ ਕਾਜੂ ਕਰ ਲਓ, ਕੋਈ ਵੀ। ਇਹ 2 ਸੀਡ ਮਸਟ ਨੇ, ਤਿਲ ਤੇ ਅਲਸੀ, ਬਸ ਇਹ ਮਸਟ ਨੇ। ਠੀਕ ਹੋ ਗਿਆ। ਆਪਾ ਜੀ, ਹੁਣ ਬਿਮਾਰੀਆਂ ਦੀ ਮਾਂ ਕਬਜ਼, ਹਰ ਬੰਦਾ ਸ਼ਿਕਾਰ ਹੈ ਤੇ ਉਹਦੀ ਵਜ੍ਹਾ ਫਾਸਟ ਫੂਡ ਵੀ ਹੈ, ਸਾਡਾ ਲਾਈਫ ਸਟਾਈਲ ਵੀ ਹੈ, ਪਾਣੀ ਦੀ ਕਮੀ ਵੀ ਹੈ। ਤੇ ਹੁਣ ਕਬਜ਼ ਦਾ ਕੋਈ ਇਲਾਜ? ਦਾਇਮੀ ਕਬਜ਼ ਉਹਦਾ ਤੇ ਮੁਫਤੀ ਹੈਗਾ ਇਲਾਜ, ਕੋਈ ਇਤਨਾ ਕੋਈ ਖਰਚਾ ਪਾਣੀ ਨਹੀਂ ਹੈਗਾ, ਸਿਰਫ ਤੁਹਾਡੀ ਆਪਣੀ ਐਫਰਟ ਹੈ। ਸਹੀ, ਜਿਹੜੀ ਅਮਲਤਾਸ ਹੁੰਦੀ ਹੈ ਨਾ, ਅਮਲਤਾਸ ਦੀ
ਨਹੀਂ ਬੇਲ ਨਹੀਂ, ਅਮਲਤਾਸ ਦਰਖਤ ਹੁੰਦਾ ਹੈ, ਅਮਲਤਾਸ ਦੀ ਫਲੀ ਹੁੰਦੀ ਹੈ, ਮੋਟੀ ਮੋਟੀ ਲੰਬੀ ਲੰਬੀ ਨਾ, ਠੀਕ ਹੈ ਨਾ। ਉਹਦਾ ਨਾ ਸੀਰਪ ਬਣਾ ਲਓ, ਠੀਕ ਹੈ, ਠੀਕ ਹੋ ਗਿਆ। ਸੀਰਪ ਬਣਾ ਕੇ ਰੱਖ ਲਓ, ਭਾਵੇਂ ਜਿੰਨੀ ਮਰਜ਼ੀ ਕਬਜ਼ ਹੈ। ਇਹ ਮੈਂ ਤੁਹਾਨੂੰ ਸਿਰਫ ਇਹ ਹੈ ਕਿ ਇਹ ਉਹ ਇਲਾਜ ਦੱਸ ਰਹੀ ਹਾਂ ਜਿਹੜੇ ਵਿਚਾਰੇ ਇੰਨੇ ਕੁ ਪਰੇਸ਼ਾਨ ਨੇ ਕਿ ਕਬਜ਼ ਨਹੀਂ ਖੁੱਲੀ। ਬੱਚਿਆਂ ਦੇ ਵੀ ਕਬਜ਼ ਨੇ, ਵੱਡਿਆਂ ਦੇ ਵੀ ਕਬਜ਼ ਨੇ। ਪਹਿਲੇ ਤਾਂ ਬਈ ਫਾਈਬਰ ਜ਼ਰੂਰ ਹੈ ਲਾਈਫ ਵਿੱਚ, ਫਾਈਬਰ ਦਾ ਇਸਤੇਮਾਲ ਜ਼ਰੂਰ ਹੈ। ਪੇਟ ਭਰ ਕੇ ਰੋਟੀ ਖਾਓ, ਸਾਲਨ ਨਾਲ ਖਾਓ, ਠੀਕ ਹੈ ਨਾ। ਦਹੀਂ ਦੁੱਧ ਦਾ ਇਸਤੇਮਾਲ ਕਰੋ, ਸਲਾਦ ਦਾ ਇਸਤੇਮਾਲ ਕਰੋ, ਸਲਾਦ ਦਾ ਜ਼ਰੂਰ ਇਸਤੇਮਾਲ ਕਰੋ, ਠੀਕ ਹੈ। ਫਿਰ ਜਿਹੜਾ ਵੀ ਕੋਈ ਫਰੂਟ ਹੈ ਨਾ ਮੌਸਮ ਵਿੱਚ, ਜਿਹੜਾ ਵੀ ਕੋਈ ਫਰੂਟ ਹੈ, ਫਰੂਟ ਦਾ ਇਸਤੇਮਾਲ ਲਾਜ਼ਮੀ ਕਰੋ, ਕਿਉਂਕਿ ਤੁਹਾਡੀ ਆਂਤੜੀਆਂ ਖੁਸ਼ਕ ਹੋ ਜਾਂਦੀਆਂ, ਇਸ ਕਰਕੇ ਤਾਂ ਕਬਜ਼ ਹੁੰਦੀ ਹੈ। ਬਿਲਕੁਲ। ਫਿਰ ਇਹਨੂੰ ਖੋਲ੍ਹਣ ਵਾਸਤੇ ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਪੇਟ ਭਰ ਕੇ ਤੁਸੀਂ ਖਾ ਲੋਗੇ ਨਾ ਤੇ ਇਹਦੇ ਨਾਲ ਹੀ ਕਬਜ਼ ਤੁਹਾਡੀ ਦੂਰ ਹੋ ਜਾਏਗੀ, ਠੀਕ ਹੈ। ਫਿਰ ਮੈਂ ਤੁਹਾਨੂੰ ਇੱਕ ਸੀਰਪ ਦੱਸਣ ਲੱਗੀ ਜੀ। ਅਮਲਤਾਸ ਦੀ ਇੱਕ ਫਲੀ ਲੈ ਕੇ, ਫਲੀ ਜਦੋਂ ਲਾਓ ਨਾ ਤੇ ਇਹ ਵੇਖ ਲਓ ਉਹਦੇ ਵਿੱਚ ਸੁਰਾਖ ਨਾ ਹੋਵੇ, ਕਿਉਂਕਿ ਕੀੜਾ ਲੱਗਿਆ ਹੁੰਦਾ ਅੰਦਰ, ਠੀਕ ਹੈ, ਠੀਕ ਹੈ। ਉਹਨੂੰ ਖੋਲ ਕੇ ਉਹਦੇ ਅੰਦਰ ਜਿਹੜੇ ਨਾ ਚੰਕਸ ਜਿਹੇ ਹੁੰਦੇ ਨੇ ਨਾ, ਫਲੇਕਸ ਜਿਹਨੂੰ ਆਉਂਦੇ, ਹੁਣ ਪੰਜਾਬੀ ਵਿੱਚ ਕੀ ਦੱਸਾਂ ਮੈਂ, ਠੀਕ ਹੈ ਨਾ, ਉਹ ਕੱਢ ਲਓ, ਗੁੱਦਾ ਜਿਹਾ, ਗੁੱਦਾ ਖੁਸ਼ਕ ਹੋ ਜਾਂਦਾ ਹੈ, ਠੀਕ ਹੈ। 1 ਕੱਪ ਪਾਣੀ ਲੈ ਕੇ ਉਹਦੇ ਵਿੱਚ ਪਕਣੇ ਪਾ ਦਿਓ, ਉਹਨੂੰ ਚੜਾ ਦਿਓ ਤੇ ਥੋੜਾ ਜਿਹਾ ਗੁੜ ਪਾ ਲਓ। ਥੋੜਾ ਜਿਹਾ ਉਹ ਥਿਕ ਹੋ ਜਾਏਗਾ ਨਾ ਜਦੋਂ, ਮੀਨਸ ਕਿ 1 ਗਿਲਾਸ ਵਿੱਚ ਤੁਸੀਂ ਪਾਇਆ ਹੈ ਨਾ, ਇੰਨਾ ਕੁ ਰਹਿ ਗਿਆ, ਠੀਕ ਹੈ। ਬਸ ਉਹ ਫ੍ਰਿਜ ਵਿੱਚ ਰੱਖ ਲਓ। ਰਾਤ ਨੂੰ ਇਸ ਸਭ ਗੋਲ ਪਾ ਕੇ ਨਾ ਨਿੰਮ ਗਰਮ ਦੁੱਧ ਵਿੱਚ ਪਹਿਲੇ ਉਹ ਸੀਰਪ ਲਓ 1 ਚਮਚ ਤੇ ਉੱਤੇ ਉਹ ਦੁੱਧ ਲੈ ਲਓ। ਇਨਸ਼ਾਅੱਲਾ ਪਹਿਲੇ ਦਿਨ ਹੀ ਅਸਲ ਤੇ ਪੇਟ ਸਾਫ਼ ਹੋ ਜਾਏਗਾ, ਠੀਕ ਹੈ। ਨਹੀਂ ਤੇ 2-3 ਦਿਨ, ਇਹ ਜ਼ਰੂਰੀ ਨਹੀਂ ਹੈਗਾ ਦਾਇਮੀ ਕਬਜ਼ ਵਾਲੇ ਕਦੀ ਆਖੇ ਕਿ ਸਾਡਾ ਤਾਂ ਇੱਕ ਟਾਈਮ ਵਿੱਚ 1 ਸੀਰਪ ਲਈ ਸੀ ਅਸੀਂ, 1 ਚਮਚ ਲਈ ਸੀ, ਨਹੀਂ ਹੋਇਆ, ਕੋਈ ਜ਼ਰੂਰੀ ਨਹੀਂ। ਇਹਦੇ ਵਿੱਚ ਨੁਕਸਾਨ ਕੋਈ ਨਹੀਂ, ਠੀਕ ਹੈ ਨਾ, ਨੁਕਸਾਨ ਕੋਈ ਨਹੀਂ। ਜਿੰਨੇ ਦਿਨ ਤੁਸੀਂ ਲਾਏ ਨੇ ਕਬਜ਼ ਕਰਦੇ ਕਰਦੇ, ਅੱਧਾ ਟਾਈਮ ਤਾਂ ਲੱਗੇਗਾ ਨਾ ਖੁੱਲਦੇ, ਠੀਕ ਹੈ ਨਾ। ਤਾਂ ਤੁਸੀਂ ਬਸ ਇਹ ਕੰਟੀਨਿਊ ਰੱਖੋ, ਇਹਦਾ ਨੁਕਸਾਨ ਨਹੀਂ ਹੈਗਾ, ਇਹਦੇ ਫਾਇਦੇ ਨੇ। ਸਹੀ।